ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ ਉਹ ਖਬਰ ਜ਼ਿਮੀਂਦਾਰਾਂ ਦੇ ਬਾਰੇ। ਖਬਰਾਂ ਤੇ ਹੋਰ ਵੀ ਨੇ ਬੜੀਆਂ ਸਾਰੀਆਂ ਜਿਹੜੀਆਂ ਆਮ ਨੇ, ਤੁਹਾਡੇ ਸਾਹਮਣੇ ਰੱਖਾਂਗੇ। ਓਵਰਸੀਜ਼ ਕਨਵੈਨਸ਼ਨ ਤੇ ਵੀ ਗੱਲ ਕਰਨੀ, ਉੱਥੇ ਜਿਹੜੇ ਰੇਲੂ ਕੱਟੇ ਆਏ ਸਨ ਉਹਨਾਂ ਤੇ ਵੀ ਗੱਲ ਕਰਨੀ ਹੈ। ਪਰ ਇਹ ਜਿਹੜੀ ਕਿਸਾਨਾਂ ਦਾ ਰੌਲਾ ਹੈ ਇਹ ਬੜਾ ਮੈਂ ਇਹ ਆਖਾਂਗਾ ਵੀ ਤਕਲੀਫ ਤੇ ਹੋ ਗਿਆ। ਇਹਦੇ ਵਿੱਚੋਂ ਬੜੀ ਪੀੜ ਹੁੰਦੀ ਹੈ। ਜੋ ਕੁਝ ਇਸ ਵੇਲੇ ਕਿਸਾਨਾਂ ਨਾਲ ਹੋ ਰਿਹਾ ਉਹ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਇਹਦਾ ਸ਼ਾਇਦ ਅੰਦਾਜ਼ਾ ਨਹੀਂ ਹੈ। ਇਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹਦੇ ਨਾਲ ਪੂਰੀ ਦੀ ਪੂਰੀ ਜਿਹੜੀ ਇਕੋਨਮੀ ਜੁੜੀ ਹੈ ਪਾਕਿਸਤਾਨ ਦੀ 60-70% ਆਬਾਦੀ ਜਿਹੜੀ ਉਹ ਪਿੰਡਾਂ 'ਚ ਰਹਿੰਦੀ ਹੈ, ਔਰ ਜਿਹੜੀ ਪਿੰਡ 'ਚ ਰਹਿਣ ਵਾਲੀ ਆਬਾਦੀ ਹੈ ਉਹ 90% ਤੋਂ ਜ਼ਿਆਦਾ ਜਿਹੜੀ ਉਹ ਜ਼ਰਾਤ ਨਾਲ ਮੁਨਸਲਿਕ ਹੁੰਦੀ ਹੈ। ਕੋਈ 60-70% ਆਬਾਦੀ ਤੇ ਡਾਇਰੈਕਟਲੀ ਜ਼ਰਾਤ ਕਰਦੀ ਹੈ, ਜਿਹੜੀ ਆਪਣੀ YBG ਕਰਦੀ ਹੈ, ਅਤੇ ਜਿਹੜੀ 10-15% ਗੈਰ ਕਾਸ਼ਤਕਾਰ ਹੁੰਦੇ ਨੇ ਉਹ ਵੀ ਉਹਨਾਂ ਦੇ ਨਾਲ ਹੀ ਕਿਤੇ ਨਾ ਕਿਤੇ ਰਿਲੇਟਡ ਨੇ। ਕੋਈ ਉਹਨਾਂ ਦੀ ਦਾੜੀ ਬੁਣਦਾ ਹੈ ਅਤੇ ਕੋਈ ਭਾਂਡੇ ਬਣਾਉਂਦਾ ਹੈ ਅਤੇ ਕੋਈ ਹੋਰ ਕੰਮ ਕਰਦਾ, ਲੇਕਿਨ ਉਹਨਾਂ ਦੀ ਵੀ ਜਿਹੜੀ ਸਾਰਾ ਸਿਸਟਮ ਹੈ ਉਸੇ YBG ਦੇ ਨਾਲ ਹੀ ਮੁਨਸਲਿਕ ਹੁੰਦਾ ਹੈ। ਇਸ ਲਈ ਪਿੰਡਾਂ ਦੀ ਜਿਹੜੀ 80 ਤੋਂ 90% ਆਬਾਦੀ, ਅਗਰ ਇਹ ਆਖੋ ਵੀ ਉਹਨਾਂ ਦਾ ਮੁਕੰਮਲ ਜਿਹੜਾ ਖਾਣਾ ਪੀਣਾ ਰਹਿਣਾ ਸਹਿਣਾ ਉਹ YBG ਦੇ ਉੱਤੇ ਹੈ, ਅਤੇ ਇਹ ਗੱਲ ਗਲਤ ਨਹੀਂ ਹੁੰਦੀ। ਹੁਣ ਪੰਜਾਬ ਦੇ ਵਿੱਚ ਇੱਕ ਪ੍ਰਧਾਨ ਆਈ ਹੈ ਅੱਜ ਕੱਲ੍ਹ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਪੰਜਾਬ ਦੀ ਜਿਹੜੀ ਪ੍ਰਧਾਨ ਹੈ ਉਹ ਜਰਨੈਲ ਕਿਸਮ ਦੀ ਪ੍ਰਧਾਨ ਹੈ, ਸਾਡੀ ਬਾਜੀ ਮਰੀਮ ਨਵਾਜ਼। ਉਹ ਤਾਂ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਤਾਂ ਹੈ ਹੀ। ਹੁਣ ਜਿਹੜੀਆਂ ਪ੍ਰਧਾਨ ਦੇ ਨਾਲ ਆਓ ਨਹੀਂ ਆਓ ਵਾਲੀਆਂ ਨੇ, ਉਹ ਸਾਨੂੰ ਤਾਂ ਪਹਿਲਾਂ 2-3 ਦਾ ਪਤਾ ਸੀ। ਹੁਣ ਇੱਕ ਨਵੀਂ ਸਾਡੀ ਭੈਣ ਸਾਹਮਣੇ ਆਈ ਹੈ, ਸਲਮਾ ਬੱਟ ਸਾਹਿਬਾ। ਹੁਣ ਸਲਮਾ ਬੱਟ ਸਾਹਿਬਾ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਮਿਹਣੇ ਅਤੇ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਨੇ। ਉਹ ਮੇਰਾ ਮਤਲਬ ਜਿਵੇਂ ਸੱਸਾਂ ਤਾਨੇ ਦਿੰਦੀਆਂ ਨੇ, ਇਵੇਂ ਉਹ ਮਿਹਣੇ ਅਤੇ ਤਾਨੇ ਭੈਣ ਸਾਡੀ ਨੇ ਦੇਣੀਆਂ ਸ਼ੁਰੂ ਕਰ ਦਿੱਤੇ ਨੇ। ਉਹ ਕਿਸਾਨਾਂ ਨੂੰ ਆਂਦੀ ਹੈ ਵੀ ਕਿਸਾਨ ਇੱਕ ਮਾਫੀਆ ਨੇ। ਇਮਰਾਨ ਖਾਨ ਦੇ ਜ਼ਮਾਨੇ 'ਚ ਇਹਨਾਂ ਦੀਆਂ ਬੜੀਆਂ ਮੌਜਾਂ ਲੱਗੀਆਂ ਨੇ ਅਤੇ ਇਹਨਾਂ ਨੇ 100% ਮੁਨਾਫਾ ਲਿਆ ਹੈ, ਅਤੇ ਹੁਣ ਤਾਂ ਅਸੀਂ ਪਾਲ ਲੰਮਿਆਂ ਲਵਾਂਗੇ ਅਤੇ ਘਰ ਸਿੱਧਿਆਂ ਦੇਵਾਂਗੇ। ਉਹਨਾਂ ਨੇ 25% ਤੋਂ ਬਹੁਤਾ ਪ੍ਰੋਫਿਟ ਨਹੀਂ ਦੇਣਾ। ਮਾਫੀਆ ਬੜੀ ਵੱਡੀ। ਇਹ ਤਾਂ ਗੱਲ ਪਹਿਲਾਂ ਕੀਤੀ ਸੀ, ਅਸੀਂ ਵੀ ਤੁਹਾਨੂੰ ਦੱਸ ਦਿੱਤੀ ਸੀ। ਹੁਣ ਉਹਨਾਂ ਨਵਾਂ ਕੱਟਾ ਖੋਲ੍ਹ ਦਿੱਤਾ ਹੈ। ਉਹਨਾਂ ਕੱਟਾ ਇਹ ਖੋਲ੍ਹਿਆ ਵੀ ਕਿਸਾਨ ਸਾਨੂੰ ਬੇਵਕੂਫ ਨਾ ਸਮਝਣ। ਸਾਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ, ਜਿਹੜੇ ਜ਼ਿਮੀਂਦਾਰ ਸਾਨੂੰ ਬੇਵਕੂਫ ਸਮਝਦੇ ਨੇ, ਇੰਜ ਨਹੀਂ ਹੈ। ਉਹਨਾਂ ਕਿਹਾ ਸਾਨੂੰ ਪਤਾ ਵੀ ਇਹ ਕਣਕ ਦੀ ਜਿਹੜੀ ਫਸਲ ਹੈ, ਗੰਦਮ ਦੀ ਜਿਹੜੀ ਫਸਲ ਹੈ, ਇਹਦੇ 'ਚੋਂ ਸਿਰਫ ਕਣਕ ਦੇ ਦਾਣੇ ਨਹੀਂ ਨਿਕਲਦੇ, ਇਹਦੇ 'ਚੋਂ ਤੂੜੀ ਵੀ ਨਿਕਲਦੀ ਹੈ, ਅਤੇ ਤੁਸੀਂ ਤੂੜੀ ਵੀ ਵੇਚਦੇ ਹੋ। ਅਤੇ ਇਸ ਲਈ ਬੰਦੇ ਦੇ ਪੁੱਤਰ ਬਣ ਜਾਓ, ਤੁਸੀਂ ਆਰਾਮ ਨਾਲ ਚੁੱਪ ਕਰਕੇ 2000 ਰੁਪਈਏ 'ਤੇ ਕਣਕ ਆਪਣਾ ਵੇਚੋ, ਵਰਨਾ ਫਿਰ ਪੁਲਿਸ ਵੀ ਹੈ ਅਤੇ ਡੰਡਾ ਵੀ ਹੈ। ਇਹ ਗੱਲਾਂ ਨੇ ਬਾਜੀ ਦੀਆਂ। ਲਫ਼ਜ਼ ਉਹਦੇ ਐਗਜ਼ੈਕਟਲੀ ਇਹ ਨਹੀਂ, ਲੇਕਿਨ ਮੈਸੇਜ ਇਹ ਹੀ ਹੈ। ਅੱਛਾ, ਹੁਣ ਮੈਂ ਪਹਿਲਾਂ ਤਾਂ ਪਰੇਸ਼ਾਨ ਹੋ ਗਿਆ ਸਾਰੀ ਗੱਲ ਹੀ ਸੁਣ ਕੇ। ਮੈਂ ਆਪਣੀ ਭੈਣ ਨਾਲ ਵੀ ਵੇਖਿਆ ਅਤੇ ਸੋਚਿਆ ਵੀ ਇਹ ਕਿਤੇ ਮੈਨੂੰ ਲੱਗਦਾ ਵੀ ਕਿਸੇ ਪਿੰਡ ਨਹੀਂ ਗਈ। ਕਿਉਂਕਿ ਭੈਣ ਸਾਡੀ ਨੇ ਇੱਕ ਹੋਰ ਗੱਲ ਕੀਤੀ। ਉਹਨੇ ਆਖਿਆ ਵੀ ਮੁਲਕ ਦੇ ਵਿੱਚ ਚੰਦ ਹਜ਼ਾਰ ਕਿਸਾਨ ਨੇ, 2000 ਮੇਰਾ ਖਿਆਲ ਉਹਨੇ ਆਖਿਆ। ਉਹਨੇ ਕਿਹਾ ਕਿ 2-3-4 ਹਜ਼ਾਰ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਅਸੀਂ 14 ਕਰੋੜ ਬੰਦਿਆਂ ਨੂੰ ਖੁਆਰ ਨਹੀਂ ਕਰ ਸਕਦੇ। ਹੁਣ ਅਗਰ ਕਿਸੇ ਪਿੰਡ ਗਈ ਹੁੰਦੀ ਕਦੀ, ਅਤੇ ਬਾਜੀ ਨੂੰ ਇਹ ਪਤਾ ਹੁੰਦਾ ਹੈ ਕਿ ਮੈਂ ਦੱਸਿਆ ਵੀ 60-70% ਪੰਜਾਬ ਦੀ ਆਬਾਦੀ ਪਿੰਡਾਂ 'ਚ ਹੈ, ਅਤੇ ਉਸ ਪਿੰਡ ਦੀ ਆਬਾਦੀ ਦੀ 90% ਜਿਹੜੀ ਸਾਰਾ ਹਿਸਾਬ ਕਿਤਾਬ YBG ਨਾਲ ਹੁੰਦਾ ਹੈ। ਅਤੇ ਬਾਜੀ ਇਹ ਕਦੇ ਨਾ ਆਉਂਦੀ ਕਿ ਚੰਦ ਹਜ਼ਾਰ ਨੇ। ਉਹਨੂੰ ਪਤਾ ਲੱਗਦਾ ਵੀ ਲੱਖਾਂ ਕਰੋੜਾਂ ਕਿਸਾਨ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ, ਅਤੇ ਜਿਹੜੇ ਬਾਕੀ ਕੋਈ ਚੰਦ ਕਰੋੜ ਨੇ ਉਹ ਵੀ ਪਿੰਡਾਂ ਵਾਲੇ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਉਹਦੇ ਇਰਦ ਗਿਰਦ ਹੀ ਘੁੰਮਦੀ ਹੈ। ਇੱਥੋਂ ਮੈਂ ਇਹੀ ਸੋਚਦਾ ਵੀ ਜਿਹੜੀਆਂ ਤੂੜੀ ਵਾਲੀਆਂ ਗੱਲਾਂ ਕਰਦੀ ਹੈ, ਕਿਤੇ ਬਾਜੀ ਹੁੰਦੀ ਕਿਸੇ ਪਿੰਡ, ਅਤੇ ਬਾਜੀ ਦੀ ਮਾਂ ਸਵੇਰੇ ਥਾਪੀ ਮਾਰ ਕੇ ਬਾਜੀ ਨੂੰ ਉਠਾਉਂਦੀ, ਅਤੇ ਜਾਂ ਫਿਰ ਲੱਕ 'ਤੇ ਇੱਕ ਛੱਡਦੀ, ਅਤੇ ਬਾਜੀ ਨੂੰ ਟੋਕਰੀ ਚੁੱਕ ਕੇ ਕੋਈ ਲੈ ਕੇ ਜਾਂਦਾ ਤੂੜੀ ਵਾਲੇ ਅੰਦਰ। ਆਹੋ, ਬਾਜੀ ਨੂੰ ਕੋਈ ਗੁੱਟੋਂ ਫੜ ਕੇ ਲੈ ਕੇ ਜਾਂਦਾ ਤੂੜੀ ਵਾਲੇ ਅੰਦਰ। ਉੱਥੋਂ ਬਾਜੀ ਭਰਦੀ ਤੂੜੀ ਵਾਲੀ ਟੋਕਰੀ, ਅਤੇ ਉਸ ਤੋਂ ਬਾਅਦ ਬਾਜੀ ਦੇ ਸਿਰ 'ਤੇ ਉਹ ਤੂੜੀ ਵਾਲੀ ਟੋਕਰੀ ਚੁਕਵਾਈ ਜਾਂਦੀ, ਅਤੇ ਪਿੱਛੋਂ ਮਾਂ ਮਾਰਦੀ ਮੌਰਾਂ 'ਚ ਵੀ ਤੁਰ ਕੇ ਹੋ ਨਹੀਂ ਹੈਂ, ਤੁਰ ਕੇ ਹੋ ਨਹੀਂ, ਕਿੱਡਾ ਸੂਰਜ ਤਾਂ ਚੜ੍ਹ ਆਇਆ ਅਤੇ ਅਜੇ ਮੇਰਾ ਮਤਲਬ ਹੈ ਕਿ ਮੱਝਾਂ ਨੂੰ ਪੱਠੇ ਹੀ ਨਹੀਂ ਪਾਏ ਅਤੇ ਤੂੰ ਇੱਥੇ ਮਹਿਲਦੀ ਫਿਰਦੀ ਹੈ। ਅਤੇ ਬਾਜੀ ਦੇ ਜ਼ਰਾ ਇੱਕ ਲੱਕ 'ਤੇ ਪੈਂਦੀ ਪਿੱਛੋਂ ਮਾਂ ਕੋਲੋਂ, ਅਤੇ ਬਾਜੀ ਫਿਰ ਜਿਹੜੀ ਹੈ ਉਹ ਟੋਕਰੀ ਚੁੱਕ ਕੇ ਜਾ ਮੱਝਾਂ ਦੇ ਅੱਗੇ ਉਹ ਤੂੜੀ ਸੁੱਟਦੀ, ਅਤੇ ਉਹ ਤੂੜੀ ਵਾਲੇ ਅੰਦਰ ਜੇ ਇਸ ਵੇਲੇ ਬਾਜੀ ਨੂੰ ਜਾਣਾ ਪੈਂਦਾ ਅਤੇ ਬਾਜੀ ਨੂੰ ਲੱਗ ਪਤਾ ਜਾਂਦਾ ਵੀ ਤੂੜੀ ਵਾਲੇ ਅੰਦਰ 5 ਮਿੰਟ ਲੰਘਣ ਅਤੇ ਬੰਦੇ ਨਾਲ ਬਣਦਾ ਕੀ ਹੈ। ਉੱਥੇ ਜਿਹੜੀ ਹਬਸ ਹੋਣੀ ਸੀ, ਉੱਥੇ ਜੁਲਾਈ ਦੇ ਮਹੀਨੇ 'ਚ ਜੇ ਬਾਜੀ ਨੂੰ ਸਿਰਫ ਉੱਥੋਂ ਤੂੜੀ ਭਰਨੀ ਪੈ ਜਾਂਦੀ ਟੋਕਰੀ, ਅਤੇ ਬਾਜੀ ਨੂੰ ਲੋ ਲੱਗ ਜਾਣੀ ਸੀ ਵੀ ਕੰਮ ਕਿਹੋ ਜਿਹਾ। ਇਹ ਮਾਰਦੇ ਨੇ ਸੈਨਤਾਂ, ਇਹ ਕਰਦੇ ਨੇ ਹੁਸ਼ਤਾਂ, ਕਿਉਂਕਿ ਆਵਾਮ ਦੇ ਪੈਸੇ 'ਤੇ ਏਅਰ ਕੰਡੀਸ਼ਨ ਗੱਡੀਆਂ ਨੇ, ਏਅਰ ਕੰਡੀਸ਼ਨ ਦਫ਼ਤਰ ਨੇ, ਲੱਗੀਆਂ ਨੇ ਮੌਜਾਂ। ਹੁਣ ਲਾਈ ਰੱਖੀ ਸੋਹਣਿਆ, ਰੱਬ ਨੇ ਦਿੱਤੀਆਂ ਗਾਜਰਾਂ, ਵਿੱਚ ਹੀ ਰੰਬਾ ਰੱਖ ਉਸ ਰੰਬੇ ਦੇ ਨਾਲ ਗਾਜਰਾਂ ਵੀ ਵੱਢ ਦਿਓ ਅਤੇ ਜੜ੍ਹਾਂ ਵੀ ਵੱਢ ਦਿਓ। ਜੋ ਜੋ ਤੁਹਾਨੂੰ ਲੱਭਦਾ ਹੈ ਕਿਸਾਨ ਹਰ ਸ਼ੈ ਵੱਢ ਕੇ ਰੱਖ ਦਿਓ।
ਤੇ ਇਸ ਬਾਜੀ ਦੀਆਂ ਮੈਨੂੰ ਗੱਲਾਂ ਦੀ ਸਮਝ ਨਹੀਂ ਆਈ ਵੀ ਬਾਜੀ ਤੈਨੂੰ ਕੀ ਪਤਾ ਵੀ ਕਿੰਨੀ ਤੂੜੀ ਨਿਕਲਦੀ, ਕਿੰਨਾ ਚੋਕਰ ਨਿਕਲਦਾ, ਕੀ ਕੁਛ ਨਿਕਲਦਾ। ਬਹਰਹਾਲ ਇੱਕ ਕਿਸਾਨ ਭਰਾ ਨੇ ਬਾਜੀ ਨੂੰ ਪੈਗਾਮ ਦਿੱਤਾ ਹੈ, ਇਹ ਜ਼ਰਾ ਸੁਣ ਲਓ। ਇੱਕ ਮਿੰਟ ਦਾ ਹੋਏਗਾ, ਲੇਕਿਨ ਉਹਨੇ ਚੰਗਾ ਭਰਵਾਂ ਪੈਗਾਮ ਦਿੱਤਾ ਬਾਜੀ ਦੇ ਨਾਲ, ਇਹ ਜ਼ਰਾ ਸੁਣੋ। ਤੂੰ ਸਾਨੂੰ ਕੱਲੀ ਤੂੜੀ ਦੱਸੀ ਆ, ਅਸੀਂ ਕੋ ਕੰਨ 'ਚ ਬੁਰਕੀ ਨਹੀਂ ਪਾਉਂਦੇ। ਅਸਲਾਮ ਅਲੈਕਮ ਜਨਾਬ, ਕੀ ਹਾਲ ਚਾਲ ਹੈ। ਕੱਲ ਜਨਾਬ ਇੱਕ ਹਕੂਮਤ ਦੀ ਨੁਮਾਇੰਦਾ ਹੈ ਸਲਮਾ ਬੱਟ, ਉਹਨੇ ਹਾਮਦ ਮੀਰ ਦੇ ਪ੍ਰੋਗਰਾਮ ਦੇ ਵਿੱਚ ਉਹ ਸਾਨੂੰ ਜਵਾਬ ਦਿੱਤੇ ਕਿ ਬਾਈ ਕਿਆ ਬਾਤ। ਉਹਨੇ ਕਿਹਾ ਮੈਂ ਸਾਰੀ ਸਰਚ ਕੀਤੀ ਪਈ ਆ, ਇਹ ਕਣਕ ਦੇ ਵਿੱਚੋਂ ਕੱਲੀ ਕਣਕ ਨਹੀਂ ਨਿਕਲਦੀ, ਉਹਨੇ ਕਿਹਾ ਇਹ 'ਚ ਤੂੜੀ ਵੀ ਨਿਕਲਦੀ ਆ, ਇਹਦੇ 'ਚ ਹੋਰ ਬਹੁਤ ਚੀਜ਼ਾਂ ਨਿਕਲਦੀਆਂ। ਉਹ ਬੀਬੀ ਤੂੰ ਸਾਨੂੰ ਦੱਸਣਾ ਵੀ ਇਹ 'ਚੋਂ ਕੀ ਨਿਕਲਦਾ, ਤੂੰ ਸਾਨੂੰ ਕੱਲੀ ਤੂੜੀ ਦੱਸੀ ਆ, ਅਸੀਂ ਕੋ ਕੰਨ 'ਚ ਬੁਰਕੀ ਨਹੀਂ ਪਾਉਂਦੇ। ਸਾਨੂੰ ਹਾਮਦ ਮੀਰ ਸਾਹਮਣੇ ਇੱਕ ਨੁਮਾਇੰਦੇ ਨੂੰ ਪਾਉਂਦਾ, ਫੇਰ ਤੇਰੀਆਂ ਗੱਲਾਂ ਦੇ ਜਵਾਬ ਦਿੰਦੇ। ਸਾਡੀ ਸੁਣ ਜਰਾ, ਤੈਨੂੰ ਅਸੀਂ ਦੱਸਦੇ ਚੋਂ ਕੀ ਨਿਕਲਦਾ। ਕਣਕ ਦੇ ਵਿੱਚੋਂ ਨਿਕਲਣ ਵਾਲਾ ਮੈਦਾ 4500 ਰੁਪਇਆ ਮਣ, ਕਣਕ ਦੇ ਵਿੱਚੋਂ ਨਿਕਲਣ ਵਾਲੀ ਸੂਜੀ 4000 ਨੂੰ ਮਣ, ਤਾਂ ਕਣਕ ਦਾ ਛਿਲਕਾ ਜਿਹਨੂੰ ਚੋਖਰ ਕਹਿੰਦੇ ਆ 2800 ਨੂੰ ਮਣ। ਮੇਰੇ ਕਿਸਾਨ ਭਰਾ ਥੋੜੀ ਜੀ ਵੀਡੀਓ ਸ਼ੇਅਰ ਕਰਕੇ ਉਸ ਬੀਬੀ ਤੱਕ ਪਹੁੰਚਾਓ, ਤਾਂ ਉਹਨੂੰ ਦੱਸੋ ਵੀ ਕਣਕ ਚੋਂ ਆਹ ਸਭ ਕੁਝ ਨਿਕਲਦਾ। ਗੱਲ ਇੱਕ ਹੀ ਆ, ਕਿਸਾਨ ਨੂੰ ਜਾਣ ਬੁੱਝ ਕੇ ਤੁਸੀਂ ਜ਼ਲੀਲ ਤੇ ਕਰ ਸਕਦੇ ਆ, ਦਲੀਲਾਂ ਨਾਲ ਤੁਸੀਂ ਪੂਰੇ ਨਹੀਂ ਆ ਸਕਦੇ ਜਿੰਨਾ ਕੁ ਤੁਸੀਂ ਜ਼ੁਲਮ ਕਰੀ ਖਲੋਤੇ ਆ। ਤਾਂ ਇਹ ਹਾਕਮ ਵਕਤ ਜਿਹੜੇ ਤੂੰ ਸਾਨੂੰ ਹਿਸਾਬ ਕਰ ਕਰਕੇ ਦੱਸਣ ਡਿਆ, ਅਸੀਂ ਮਜਬੂਰ ਆ ਤੇਰੇ ਕਿਰਦਾਰ ਤੇ, ਤੇਰੇ ਕਿਰਦਾਰ ਤੇ, ਤੇਰੇ ਕਿਰਦਾਰ ਤੇ। ਬਸ ਸਮਝ ਲੱਗਾ, ਬਸ ਤੈਨੂੰ ਸਲਾਮ ਹੀ ਆ, ਤੂੰ ਸਾਨੂੰ ਮਜਬੂਰ ਤੇ ਜ਼ਲੀਲ ਹੀ ਨਾ ਕਰ ਦਿੱਤਾ। ਸੁਣ ਲਿਆ ਜੀ। ਤੇ ਇਹ ਹੁਣ ਉਹਨਾਂ ਸਮਝਾਉਣ ਦੀ ਗੱਲ ਕੀਤੀ ਵੀ ਬਾਜੀ ਕਣਕ ਚੋਂ ਬੜਾ ਕੁਝ ਨਿਕਲਦਾ ਤੇ ਬੜਾ ਮਹਿੰਗਾ ਵਿਕਦਾ, ਪਰ ਉਹ ਕਿਸਾਨ ਨੂੰ ਨਹੀਂ ਲੱਭਦਾ। ਕਿਸਾਨ ਨੇ ਤੇ ਕਣਕ ਹੀ ਵੇਚਣੀ ਹੈ, ਕਿਸਾਨ ਨੇ ਉਹ ਜਿਹੜੀ ਤੂੜੀ ਆ ਬਹੁਤੀ ਤੇ ਆਪਣੇ ਡੰਗਰਾਂ ਨੂੰ ਪਾ ਲੈਂਦਾ ਵਿਚਾਰਾ। ਬਹਰਹਾਲ ਬਾਜੀ ਜਿਹੜੀ ਹੈ ਉਹ ਬਈ ਬਹੁਤੀ ਤੱਤੀ ਹੈ, ਇਹ ਨਵੀਂ ਲੱਭੀ ਹੈ, ਆਹੋ ਨਹੀਂ ਆਹੋ ਵਾਲੀ, ਤੇ ਬਹੁਤੀ ਤਰੱਕੀ ਕਰੇਗੀ ਜਿਹੜੇ ਮੈਂ ਹਿਸਾਬ ਲਾਇਆ, ਕਿਉਂਕਿ ਇਹਨੇ ਪਹਿਲਾ ਹੀ ਬਖਾ ਜਿਹੜਾ ਉਹ ਭਾਰਾ ਰੱਖਿਆ ਕਿਸਾਨ ਦੇ ਉੱਤੇ ਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ, ਉਹ ਓਵਰਸੀਜ਼ ਕਨਵੈਨਸ਼ਨ ਜਿਹੜਾ ਹੋਇਆ ਤੇ ਉਹਦੇ ਜਿਹੜੇ ਰੇਲੂ ਕੱਟੇ ਆਏ ਸਨ, ਉਹਦੇ ਤਕਰੀਰਾਂ ਹੋਈਆਂ ਨੇ ਜਨਾਬ, ਤੇ ਬੜਾ ਦਰੜ ਫਰੜ ਕਰਕੇ ਰੱਖ ਦਿੱਤੀ ਯਾਰ ਸ਼ਾਹੀ ਉਹਨਾਂ ਨੇ। ਪਰ ਉਹਦੇ 'ਚ ਹੁਣ ਕੰਮ ਵੀ ਖੁੱਲ੍ਹ ਰਹੇ ਨੇ, ਕਾਪੇ ਵੀ ਖੁੱਲ੍ਹ ਰਹੇ ਨੇ। ਆ ਇੱਕ ਜਵਾਨ ਉੱਠੇ ਨੇ, ਜਵਾਨ ਤਾਂ ਨਹੀਂ ਬਜ਼ੁਰਗ ਨੇ, ਲੇਕਿਨ ਬਹਰਹਾਲ ਉੱਠੇ ਨੇ, ਉਹਨਾਂ ਆਖਿਆ ਵੀ ਤੁਸੀਂ 800 ਕਮਰਾ ਇੱਥੇ ਬੁੱਕ ਕਰਾਇਆ, ਤੁਸੀਂ 800 ਕਮਰਾ ਇੱਥੇ ਬੁੱਕ ਕਰਾਇਆ। ਸੁਣਦੇ ਪਏ ਹੋ? ਉਹਨਾਂ ਕਿਹਾ ਇਹਦੇ 'ਚੋਂ ਅੱਧੇ ਬੰਦੇ ਆਪਣੇ ਰੁਪਈਆਂ ਦੇ ਨਾਲ ਰਹਿ ਵੀ ਸਕਦੇ ਸਨ ਤੇ ਖਾ ਵੀ ਸਕਦੇ ਸਨ। ਉਹਨਾਂ ਕਿਹਾ ਮੈਂ ਆਪਣੇ ਰੁਪਈਆਂ ਨਾਲ ਖਾਣ ਡਿਆ ਤੇ ਰਹਿਣ ਡਿਆ, ਪਰ ਕੰਮ ਤਾਂ ਤੁਸੀਂ ਵੀ ਕੋਈ ਚੰਗਾ ਨਹੀਂ ਕੀਤਾ ਪਟਵਾਰੀ ਸਾਹਿਬ, ਆਏ ਤਾਂ ਤੁਸੀਂ ਇੱਥੇ ਕਿਤੇ ਘਰ ਵਾਲਿਆਂ ਨੂੰ ਮਿਲਣ ਸੋ, ਤੇ ਨਾਲ ਤੁਸੀਂ ਓਵਰਸੀਜ਼ ਪਾਕਿਸਤਾਨੀ ਬਣ ਗਏ ਹੋ। ਮੇਰਾ ਮਤਲਬ ਕਹਿਣ ਦਾ, ਅੱਛਾ ਲੋਕਾਂ ਨੂੰ ਸੰਗ ਵੀ ਨਹੀਂ ਆਉਂਦੀ, ਲੋਕਾਂ ਨੂੰ ਸੰਗ ਵੀ ਨਹੀਂ ਆਉਂਦੀ ਵੀ ਸਾਨੂੰ ਇਨਵੈਸਟਰ ਬਣਾ ਕੇ ਪੇਸ਼ ਕੀਤਾ ਹੈ। ਅਸੀਂ ਕਾਹਦੇ ਇਨਵੈਸਟਰ ਹੈ? ਮੇਰਾ ਮਤਲਬ ਆਪਣੀ ਟੁੱਕ ਨੂੰ ਆਪਣੀ ਜਿਹੜੀ ਹੈ ਆਪਣੀ ਟੁੱਕ ਨੂੰ ਜਿਹੜੀ ਕੜਕੀ ਲਾਈ ਹੈ, ਅਤੇ ਚਲੋ ਰੱਬ ਨੇ ਲਾਈ, ਇੱਜ਼ਤ ਬਣੀ ਹੈ, ਅਤੇ ਪਿੱਛੇ ਇਲਾਕੇ ਵਾਲਿਆਂ 'ਚ ਬਣੀ ਰਵੇ। ਉਹ ਜਿਵੇਂ ਇੱਕ ਉਹ ਲੋਸਰ ਸਾਹਿਬ ਆਏ ਨੇ ਜਿਹਨਾਂ ਦਾ ਉੱਥੇ ਕਾਰਾਂ ਦਾ ਬਿਜ਼ਨਸ ਬੰਦ, ਆਉਂਦੇ ਨੇ ਇੱਥੇ 1000 ਅਰਬ ਮੈਂ ਇਨਵੈਸਟਮੈਂਟ ਕਰਨੀ। ਇੱਕੋ ਹਰ ਬੰਦਾ ਹੀ ਇੱਥੇ ਲੋਕਾਂ ਨੂੰ, ਮੇਰਾ ਮਤਲਬ ਹੈ ਕਿ ਹਰ ਬੰਦਾ ਜਿਹੜਾ ਉਹ 28 ਹਵਾ ਭਰ ਕੇ ਟਾਇਰਾਂ ਦੇ ਵਿੱਚ ਨਿਕਲ ਜਾਂਦਾ। ਹਰ ਬੰਦੇ ਨੇ ਇੱਥੇ ਲੋਕਾਂ ਨੂੰ ਬੇਵਕੂਫ ਬਣਾਉਣਾ ਸੋਚਿਆ। ਅੱਛਾ, ਲੋਕੀ ਵੀ ਬੇਵਕੂਫ ਬਣਦੇ ਨੇ, ਮੇਰਾ ਖਿਆਲ ਲੋਕਾਂ ਨੂੰ ਵੀ ਸ਼ੌਕ ਹੈ ਇਸੇ ਤੋਂ। ਇਹੋ ਜਿਹੜੇ ਪੁਰਜ਼ੇ ਆਉਂਦੇ ਨੇ ਬਾਹਰੋਂ ਔਰ ਆ ਕੇ ਇਹੋ ਜਿਹੇ ਕੰਮ ਕਰਦੇ ਨੇ, ਉਹਨਾਂ ਨੂੰ ਵੀ ਲੱਗਦਾ ਵੀ ਲੋਕੀ ਪਸੰਦ ਕਰਦੇ ਨੇ। ਜਾਂ ਇੱਕ ਪੁਲਿਸ ਦਾ ਡਾਲਾ ਅੱਗੇ ਕਿਸੇ ਨੂੰ ਕਹਿ ਕੇ ਲਵਾ ਲਿਆ, ਕਿ ਪਿੱਛੇ ਲਵਾ ਲਿਆ, ਉੱਥੇ ਨਾ ਮੇਰਾ ਮਤਲਬ ਉੱਥੇ ਪਾਲੇ ਦੇ ਵਿੱਚ ਠੰਡ ਦੇ ਵਿੱਚ ਤੋ ਗੱਡੀਆਂ, ਮੇਰਾ ਮਤਲਬ ਇਹਨਾਂ ਦਾ ਧੂਸ ਨਿਕਲਿਆ। ਇੱਥੇ ਆ ਕੇ ਜਨਾਬੇ ਵਾਲਾ ਜਿਹੜੀ ਉਹ 800 ਕਮਰਾ ਬੁੱਕ ਹੋਇਆ, ਦੱਸੋ। ਵੈ ਖੈਰ ਉੱਥੇ ਹੁਣ ਜਿਹੜਾ ਜੀ ਹੋਰ ਵੀ ਬੜੇ ਰੌਲੇ ਪੈ ਗਏ ਨੇ, ਉੱਥੇ ਬੰਦੇ ਜਿਹੜੇ ਨੂੰ ਆਉਂਦੇ ਨੇ ਕਿ ਜੀ ਇਹ ਸਾਰਾ ਹੀ ਇਹ 2 ਨੰਬਰ ਹੈ ਕੰਮ ਸਾਰਾ। ਆਰਮੀ ਚੀਫ ਸਾਹਿਬ ਨੇ ਵੀ ਉੱਥੇ ਸੈਲਫੀਆਂ ਲਈਆਂ ਨੇ, ਜਾ ਕੇ ਮਾਹੌਲ ਬਣਾਇਆ। ਮਾਹੌਲ ਕੀ ਬਣਾਇਆ ਕਿ ਓਵਰਸੀਜ਼ ਪਾਕਿਸਤਾਨੀ ਸਾਡੇ ਨਾਲ ਨੇ। ਪਹਿਲਾਂ ਇੱਥੋਂ ਸਾਡੇ ਵਾਲੇ ਜਿਹੜੇ ਸਨ 4-5 ਕੁੱਕੜ ਫੜੇ, ਉਹ ਆਪਣੇ ਟਾਊਟਾਂ ਸ਼ਾਊਟਾਂ ਦੇ ਤਾਵਨ ਦੇ ਨਾਲ ਉਹ ਕੁੱਕੜ ਫੜ ਕੇ ਤੇ ਪਾਕਿਸਤਾਨ ਲੈ ਗਿਆ। ਵੇਖੋ ਜੀ, ਅਮਰੀਕਾ ਵਾਲਿਆਂ ਨਾਲ ਵੀ ਸਾਡਾ ਨਗੋਸੀਏਸ਼ਨ ਹੋ ਰਹੀ, ਉਹ ਚੰਗੀ ਨਗੋਸੀਏਸ਼ਨ ਸ਼ੁਰੂ ਕਰਾਈ ਹੈ ਬਈ, ਚੰਗੀ ਨਗੋਸੀਏਸ਼ਨ। ਉਹ 20-21-22 ਤਾਰੀਖ ਨੂੰ ਉਹਨਾਂ ਦੀ ਮੁਲਾਕਾਤ ਹੋਈ ਹੈ, 21-22 ਤਾਰੀਖ ਨੂੰ। ਉਸ ਤੋਂ ਬਾਅਦ ਨਾ ਖਾਨਦਾਨ ਦੀ ਮੁਲਾਕਾਤ ਹੋਣ ਡਈ, ਨਾ ਖਾਨ ਦੀ ਕਿਸੇ ਨਾਲ ਮੁਲਾਕਾਤ ਹੋਣ ਡਈ ਹੈ। ਮਤਲਬ ਉਸ ਤੋਂ ਬਾਅਦ ਉਹਨਾਂ ਬਿਲਕੁਲ ਹੀ ਤੁੰਨ ਕੇ ਰੱਖ ਦਿੱਤਾ। ਮਹੀਨਾ ਗੁਜ਼ਰ ਗਿਆ, ਉਹਨਾਂ ਆਖਿਆ ਸੀ 35 ਦਿਨਾਂ 'ਚ ਖਾਨ ਨੂੰ ਰਿਹਾਅ ਕਰ ਦੇਣਾ ਜੀ, 35 ਦਿਨਾਂ 'ਚ ਖਾਨ ਨੂੰ ਰਿਹਾਅ ਕਰ ਦੇਣਾ। ਅਤੇ ਉਹ ਹੁਣ ਜਨਾਬੇ ਵਾਲਾ ਤੁਸੀਂ ਆਪੇ ਹੀ ਵੇਖ ਲਓ। ਅੱਛਾ, ਕਿਸੇ ਨੇ ਆਖਿਆ ਨਹੀਂ 4 ਤੋਂ 6 ਹਫ਼ਤੇ, ਚਲੋ 4 ਤੋਂ 6 ਹਫ਼ਤੇ 40-45 ਦਿਨ ਬਣ ਜਾਣਗੇ। ਹੁਣ ਮਹੀਨਾ ਤਾਂ ਹੋ ਗਿਆ ਜੀ ਉਸ ਮੁਲਾਕਾਤ ਨੂੰ, ਤਕਰੀਬਨ ਕੋਈ 4-5 ਦਿਨ ਘੱਟ, ਮਹੀਨਾ ਅਤੇ 10 ਦਿਨ ਹੋਰ ਰਹਿ ਗਏ ਨੇ। ਪਤਾ ਲੱਗ ਜਾਏਗਾ ਖਾਨ ਸਾਹਿਬ ਨੂੰ ਰਿਹਾਅ ਕਰਦੇ ਨੇ ਕਿ ਨਹੀਂ, ਤੁਹਾਡੇ ਸਾਹਮਣੇ ਸਾਰਾ ਕੁਝ। ਅਤੇ ਇਹ ਜਿਹੜੀ ਸੂਰਤ ਹਾਲ ਹੈ ਇਹ ਬਹੁਤ ਹੀ ਪਰੇਸ਼ਾਨ ਕੁਨ ਹੈ। ਔਰ ਇਹਦੇ ਵਿੱਚ ਪਰੇਸ਼ਾਨ ਕੁਨ ਇਸ ਤੋਂ ਹੈ ਵੀ ਇਹ ਜਿਹੜੇ ਪੁਰਜ਼ੇ ਉੱਥੋਂ ਰੇਲੂ ਕੱਟੇ ਲਿਆ ਕੇ ਆਵਾਮ ਨੂੰ ਬੇਵਕੂਫ ਬਣਾਇਆ ਜਾ ਰਿਹਾ, ਆਵਾਮ ਦੇ ਪੈਸੇ ਖਾਧੇ ਜਾ ਰਹੇ ਨੇ, ਉੱਧਰ ਕਿਸਾਨ ਨੂੰ ਖੱਜਲ ਕੀਤਾ ਜਾ ਰਿਹਾ। ਬਹਰਹਾਲ ਅੱਗੇ ਚੱਲਦੇ। ਅਗਲੀ ਇਹ ਜਿਹੜੀ ਇਹ ਖਬਰ ਤਾਂ ਹੋ ਗਈ ਹੈ, ਲੇਕਿਨ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਕਿ ਇਹਦੇ ਵਿੱਚੋਂ ਹੀ ਇੱਕ ਖਬਰ ਹੈ। ਉਹ ਇਹ ਹੈ ਕਿ ਇੱਕ ਇਹਦੇ ਵਿੱਚ ਸੱਜਣ ਆਇਆ ਬਾਹਰੋਂ, ਪੰਜਾਬੀ 'ਚ ਤਾਂ ਉਹਨੂੰ ਨਾਲਾ ਆਉਂਦੇ ਨੇ ਅਤੇ ਅੰਗਰੇਜ਼ੀ ਆਪਣਾ ਉਰਦੂ 'ਚ ਉਹਨੂੰ ਨਾੜਾ ਆਖਦੇ ਨੇ।
ਅੜੇ ਲਾ ਦਿੰਦੇ ਨੇ ਉਹਦੇ 'ਤੇ, ਪਤਾ ਨਹੀਂ ਕਿਉਂ ਲਾਉਂਦੇ ਨੇ ਅੜੇ, ਉਹਦੇ 'ਤੇ ਗੰਢ 'ਤੇ ਲਾਉਣੀ ਚਾਹੀਦੀ ਹੈ ਨਾਲੇ, ਤੇ ਅੜੇ ਕਿਉਂ ਲਾਉਂਦੇ ਨੇ ਉਰਦੂ ਵਾਲੇ ਮੈਨੂੰ ਨਹੀਂ ਪਤਾ, ਪਰ ਲਾਉਂਦੇ ਨੇ। ਸਾਡੀ ਕਿਹੜਾ ਜ਼ੁਬਾਨ ਹੈ, ਪੰਜਾਬੀ ਸਾਡੀ ਜ਼ੁਬਾਨ ਹੈ, ਉਰਦੂ ਤੇ ਮਾਂ ਬੋਲੀ ਨਹੀਂ, ਜ਼ਾਹਿਰ ਹੈ ਕੌਮੀ ਜ਼ੁਬਾਨ ਹੈ, ਲੇਕਿਨ ਮਾਂ ਬੋਲੀ ਤੇ ਨਹੀਂ, ਉਹ ਉਰਦੂ ਤੇ ਬਾਅਦ 'ਚ ਸਿੱਖੀ, ਉਹਦੇ ਵਿੱਚ ਤੇ ਅਸੀਂ ਇੰਨੇ ਫਲੂਐਂਟ ਨਹੀਂ ਹੈਗੇ, ਜ਼ਾਹਿਰ ਹੈ। ਲੇਕਿਨ ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਇੱਕ ਉੱਥੋਂ ਸਰਮਾਇਆਦਾਰ ਆਏ ਨੇ ਓਵਰਸੀਜ਼ ਵੱਡੇ, ਅਤੇ ਉਹਨਾਂ ਦੇ ਕੋਲੋਂ ਇਨਵੈਸਟਮੈਂਟ ਵਾਸਤੇ ਉਹਨਾਂ ਨੂੰ ਅਗਲੀ ਲਾਈਨ 'ਚ ਪਾਇਆ ਸੀ। ਉਹਨਾਂ ਦੀ ਜਦੋਂ ਅਸੀਂ ਤਸਵੀਰ ਵੇਖੀ, ਉਹਨਾਂ ਦਾ ਲਮਕਦਾ ਨਾਲਾ ਵੇਖਿਆ, ਅਤੇ ਉੱਥੋਂ ਹੀ ਪਤਾ ਲੱਗਾ ਵੀ ਇਹ ਸਰਕਾਰ ਨਾੜਿਆਂ ਦੇ ਵਿੱਚ ਹੀ ਕੋਈ ਮੇਰਾ ਹਾਲ ਇਨਵੈਸਟਮੈਂਟ ਕਰਨਗੇ ਅਰਬਾਂ ਰੁਪਈਆਂ ਦੀ। ਹੁਣ ਇਹ ਸਾਨੂੰ ਨਹੀਂ ਪਤਾ ਵੀ ਅਰਬਾਂ ਰੁਪਈਆਂ ਦੇ ਨਾਲੇ ਬਣਾ ਕੇ ਵੇਚਣੇ ਕਿਹਨੂੰ ਨੇ। ਇਹ ਤੁਸੀਂ ਉਹ ਗੰਦਾ ਨਾਲਾ ਨਾ ਸਮਝ ਲੈਣਾ, ਉਹ ਜਿਹਦੇ 'ਚੋਂ ਪਾਣੀ ਲੰਘਦਾ, ਇਹ ਜਿਹੜਾ ਔਜ਼ਾਰ ਬੰਦ ਹੁੰਦਾ ਜਿਹਨੂੰ ਨਾੜਾ ਆਖਦੇ ਨੇ, ਉਹਦੀ ਗੱਲ ਹੋਣ ਡਈ। ਉਹ ਜਿਵੇਂ ਬੈਠੇ ਨੇ ਨਿਸਰ ਕੇ ਸਾਹਮਣੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਆਪਣਾ ਆਪ ਕੁੰਜਣਾ ਵੀ ਹੈ। ਉਹ ਭਰਾ ਮੇਰੇ, ਆਪਣਾ ਆਪ ਕੁੰਜ ਕੇ ਬਹਿ, ਕਿੱਡਾ ਤੇਰਾ ਕਿੱਡਾ ਵਿੱਢ ਹੈ ਅਤੇ ਕਿੱਡਾ ਤੇਰਾ ਖਿਲਾਰ ਹੈ। ਮੇਰਾ ਮਤਲਬ ਉੱਥੋਂ ਕਿਹੜਾ ਰੇਲੂ ਇਕੱਠਾ ਕਰਕੇ ਇੱਥੇ ਲਿਆ ਕੇ ਛੱਡਿਆ ਇਨਵੈਸਟਰ ਬਣਾ ਕੇ, ਮਤਲਬ ਕਿ ਬਈ ਬੰਬਈ ਬੁਲਾਤੇ ਨੇ ਚੌਧਰੀ ਨਿਜ਼ਾਮਦੀਨ ਨੇ, ਜਿਹਨੂੰ ਦਿਲ ਕਰਦਾ ਚੁੱਕ ਦਿੰਦਾ। ਬਸ ਚੌਧਰੀ ਸਾਹਿਬ ਨੇ ਕਿਉਂਕਿ ਆਪਣਾ ਫਾਇਦਾ ਚੁੱਕਣ ਵਾਸਤੇ ਕਿ ਇਹ ਮੈਂ ਵਿਖਾਵਾਂ ਵੀ ਓਵਰਸੀਜ਼ ਪਾਕਿਸਤਾਨੀ ਮੇਰੇ ਨਾਲ ਵੀ ਆਏ ਨੇ 4, ਵੇਖੋ ਕਿਹੋ ਜਿਹੇ ਬੰਦਿਆਂ ਨੂੰ ਅਰਬਪਤੀ ਇਨਵੈਸਟਰ ਬਣਾ ਕੇ। ਚਲੋ ਖੈਰ ਅੱਗੇ ਤੁਰਦੇ। ਅਗਲੀ ਖਬਰ ਇਹ ਹੈ ਜੀ ਕਿ ਜਿਹੜਾ ਇਸ ਵੇਲੇ ਵਜ਼ੀਰ ਆਜ਼ਮ ਸਾਹਿਬ ਨੇ ਫਾਰਮ 47 ਵਾਲੇ, ਉਹਨਾਂ ਸਾਰਿਆਂ ਨੂੰ ਆਖਿਆ ਵੀ ਇੱਥੇ ਇਨਵੈਸਟਮੈਂਟ ਲੈ ਕੇ ਆਓ। ਆਪਣੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਚਾਚੇ ਨਿੱਕੇ ਨੇ। ਹੁਣ ਅੱਗੋਂ ਕਿਸੇ ਨੇ ਅਗਰ ਮੂੰਹ ਭਰ ਕੇ ਪੁੱਛ ਲਿਆ ਵੀ ਚਾਚਾ ਤੇਰੀ ਆਪਣੀ, ਤੇਰੇ ਪੁੱਤਰਾਂ ਦੀ ਸਾਰੀ ਇਨਵੈਸਟਮੈਂਟ ਬਾਹਰ ਪਈ ਹੈ, ਆਪਣੀ ਤਾਂ ਪਹਿਲਾਂ ਲੈ ਆਓ ਇੱਥੇ, ਅਤੇ ਫਿਰ ਕੀ ਬਣੇਗਾ? ਅਤੇ ਫਿਰ ਉਹਨਾਂ ਮੈਕ ਸ਼ੈਕ ਸੁੱਟ ਦੇਣੇ ਨੇ, ਉਹਨਾਂ ਤੁਹਾਨੂੰ ਪਤਾ ਉਹ ਵੀ ਜੋਸ਼ 'ਚ ਆ ਜਾਂਦੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਫਿਰ ਮਾਈਕ ਸ਼ਾਇਕ ਇੱਧਰ ਉੱਧਰ ਕਰ ਦਿੰਦੇ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਅਮਰੀਕਾ ਤੋਂ ਖਬਰ ਇਹ ਆਈ ਹੈ ਕਿ ਇੱਕ ਜਿਹੜੀ ਜੂਇਸ਼ ਆਰਗੇਨਾਈਜੇਸ਼ਨ ਹੈ, ਕਾਂਗਰਸ ਹੈ, ਉਹਨਾਂ ਦੀ ਕਰਾਰਦਾਦ ਹੈ, ਉਹਨਾਂ ਨੇ ਪਾਕਿਸਤਾਨ ਦੀ ਸ਼ੁਕਰੀਆ ਅਦਾ ਕੀਤਾ ਕਿਉਂਕਿ ਪਾਕਿਸਤਾਨ ਨੇ ਕੋਈ ਉਹਨਾਂ ਵਾਸਤੇ ਆਸਾਨੀ ਪੈਦਾ ਕੀਤੀ ਹੈ, ਪਾਕਿਸਤਾਨ ਦੀ ਹਕੂਮਤ 'ਤੇ। ਇਹ ਖਬਰ ਰਿਪੋਰਟ ਹੋ ਰਹੀ ਹੈ, ਸਾਨੂੰ ਨਹੀਂ ਪਤਾ ਅਕਵਾਮ ਮੁਤੱਹਿਦਾ 'ਚ ਕਿ ਅਕਵਾਮ ਮੁਤੱਹਿਦਾ ਦੀਆਂ ਜਿਹੜੀਆਂ ਪਾਬੰਦੀਆਂ ਲੱਗ ਰਹੀਆਂ ਸਨ ਇਸਰਾਈਲ 'ਤੇ, ਉਹਨਾਂ ਨੂੰ ਜ਼ਰਾ ਉਹਨਾਂ ਆਖਿਆ ਵੀ ਪਾਕਿਸਤਾਨ ਨੇ ਮਦਦ ਕੀਤੀ ਹੈ ਵੀ ਉਹ ਪਾਬੰਦੀਆਂ ਨਾ ਲੱਗਣ, ਜ਼ਰਾ ਨਰਮ ਹੋ ਜਾਣ, ਅਤੇ ਇਹਦੇ 'ਤੇ ਅਸੀਂ ਪਾਕਿਸਤਾਨ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਇਹ ਆਖਿਆ। ਚਲੋ ਬਈ, ਇਹ ਵੀ ਕਮਾਈਆਂ ਕਰੋ ਜਿੱਥੋਂ ਕਰ ਸਕਦੇ ਹੋ, ਅਸੀਂ ਕੀ ਕਹਿ ਸਕਦੇ, ਆਵਾਮ ਜਾਣੇ ਤੁਸੀਂ ਜਾਣੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੰਗਲਾਦੇਸ਼ੀ ਮੌਲਵੀ ਸਾਹਿਬ ਨੇ। ਇਹ ਪਾਕਿਸਤਾਨੀ ਨਹੀਂ ਹੈਗੇ, ਪਰ ਕੰਮ ਇਹਨਾਂ ਦੇ ਪਾਕਿਸਤਾਨੀ ਨੇ। ਇੱਕ ਇਕੱਲੇ ਮੌਲਵੀ ਸਾਹਿਬ ਇਹ ਕੰਮ ਨਹੀਂ ਕਰਦੇ, ਜਿਹੜੇ ਦੂਜੇ ਪਾਕਿਸਤਾਨੀ ਨੇ ਉਹ ਵੀ ਬਹੁਤ ਸਾਰੇ ਕੰਮ ਕਰਦੇ ਨੇ, ਲੇਕਿਨ ਇਹ ਬੰਗਲਾਦੇਸ਼ੀ ਪਾਕਿਸਤਾਨੀ ਆਪਣਾ ਮੌਲਵੀ ਸਾਹਿਬ ਨੇ। ਇਹ ਜ਼ਰਾ ਵੀਡੀਓ ਨਾਲ ਦੀ ਨਾਲ ਵੇਖਦੇ ਜਾਓ ਅਤੇ ਤੁਸੀਂ ਹਿਸਾਬ ਲਾ ਲਓ ਵੀ ਮੌਲਵੀ ਸਾਹਿਬ ਕਿੱਡੇ ਬਰੂਦੀ ਕਿਸਮ ਦੇ ਮੌਲਵੀ ਨੇ। ਮੇਰਾ ਮਤਲਬ ਪੂਰਾ ਇੰਨੇ ਮਜ਼ਾਇਲ ਪੁਰਜ਼ੇ ਅਤੇ ਜੰਗੀ ਜਹਾਜ਼ 'ਚ ਨਹੀਂ ਲੱਗੇ ਹੁੰਦੇ ਜਿੰਨੇ ਮੌਲਵੀ ਸਾਹਿਬ ਨਾਲ ਬੰਨੇ ਨੇ, ਔਰ ਜਿੰਨੇ ਮੋਬਾਈਲ ਫੋਨ ਜਿਹੜੇ ਉਹ ਮੌਲਵੀ ਸਾਹਿਬ ਨੂੰ ਲੱਗੇ ਸਨ, ਉਹਨਾਂ ਦੀਆਂ ਬੈਟਰੀਆਂ ਸਨ, ਕਿਤੇ ਸਾਰੀਆਂ ਬੈਟਰੀਆਂ ਇਕੱਠੀਆਂ ਫਟ ਜਾਂਦੀਆਂ ਜਾਂ ਉਹਨਾਂ ਦਾ ਕਰੰਟ ਮੌਲਵੀ ਸਾਹਿਬ ਨੂੰ ਪੈਂਦਾ, ਅਤੇ ਤੁਸੀਂ ਸੋਚੋ ਵੀ ਕੰਮ ਕਿੱਥੇ ਜਾਣਾ ਸੀ। ਮੌਲਵੀ ਸਾਹਿਬ ਕਿਤੇ ਮਾਰਸ 'ਤੇ ਨਹੀਂ ਅੱਪੜ ਗਏ ਜਿੰਨੀਆਂ ਬੈਟਰੀਆਂ ਨਾਲ ਲੱਗੀਆਂ ਸਨ। ਸੋਚੋ ਮੌਲਵੀ ਸਾਹਿਬ ਜਹਾਜ਼ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਦੀ ਹੋ ਕੇ ਅਤੇ ਇਹ ਗੁਜ਼ਰਾਏ ਨੇ, ਅਤੇ ਕੀ ਕੀਤਾ ਇਹਨਾਂ ਨੇ ਅਤੇ ਕੀ ਕਰਨਾ ਚਾਹੁੰਦੇ ਨੇ ਮੌਲਵੀ ਸਾਹਿਬ। ਅਤੇ ਇਹ ਇੰਨੇ ਕੁ ਫੋਨ ਮੌਲਵੀ ਸਾਹਿਬ ਨੇ ਆਪਣੇ ਆਪ ਨਾਲ ਬੰਨੇ ਸਨ, ਇਹ ਸਮਝ ਤੋਂ ਬਾਹਰ ਹੈ ਵੀ ਕਿਸ ਤਰ੍ਹਾਂ ਬੰਨੇ, ਕਿਵੇਂ ਬੰਨੇ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਬੰਦਾ ਕਿਸ ਤਰ੍ਹਾਂ ਇੰਨੇ ਫੋਨ ਉੱਥੋਂ ਕੱਢ ਕੇ ਲੈ ਆਇਆ ਜਾਂ ਕਿੱਥੇ ਲੈ ਕੇ ਜਾਣਾ ਚਾਹ ਰਿਹਾ। ਬਹਰਹਾਲ ਇਹ ਘਰੋਂ ਘਰੀ ਇਹੀ ਹਾਲ ਹੈ, ਅਸੀਂ ਇੱਥੇ ਸੋਚਦੇ ਹਾਂ ਲੇਕਿਨ ਉੱਥੇ ਵੀ ਮਾਮਲਾ ਜਿਹੜਾ ਜੀ ਉਹੀ। ਅੱਗੇ ਜੀ ਆ ਪੱਪੂ ਭਾਈ ਦਾਲ ਚੌਲ ਵਾਲੇ, ਇਹ ਸਾਡੇ ਕੋਲ ਖਬਰ ਆਈ ਹੈ ਕਿ ਮਰੀਮ ਨਵਾਜ਼ ਸਾਹਿਬਾ ਦੀ ਜਿਹੜੀ ਬਿਊਰੋਕਰੇਸੀ ਹੈ, ਲੋਕਾਂ ਕੋਲੋਂ ਧੱਕੇ ਨਾਲ ਬਾਜੀ ਮਰੀਮ ਦੀ ਤਸਵੀਰ ਲਵਾਉਂਦੇ ਨੇ ਉਹਨਾਂ ਦੀਆਂ ਰੇਹੜੀਆਂ ਦੇ ਉੱਤੇ ਧੱਕੇ ਦੇ ਨਾਲ। ਹੁਣ ਇਹ ਜਿਹੜਾ ਭਾਈ ਪੱਪੂ ਭਾਈ ਦਾਲ ਚੌਲ ਵਾਲਾ, ਇਹਨੂੰ ਵੀ ਵਿਚਾਰੇ ਨੂੰ ਫਲੈਕਸ ਦੇ ਉੱਤੇ ਆਪਣੇ ਖਰਚ, ਇਹ ਆਪਣੇ ਪੈਸਿਆਂ ਨਾਲ ਉਹਨੇ ਫਲੈਕਸ ਛਪਵਾਈ ਹੈ, ਲੇਕਿਨ ਧੱਕਾ ਉਹਦੇ 'ਤੇ ਇਹ ਕਿ ਅਗਰ ਤਸਵੀਰ ਨਹੀਂ ਲਾਏਗਾ ਤਾਂ ਉਹਦੀ ਰੇਹੜੀ ਉਲਟਾ ਦੇਣਗੇ। ਐਡੇ ਜ਼ਾਲਮ ਨੇ, ਐਡੇ ਇਹ ਮੈਂ ਹੀ ਆਖਾਂਗਾ ਕਿ ਇਹੋ ਜਿਹੇ ਕੰਮ ਕਰਨ ਡਏ ਨੇ ਆਵਾਮ ਨਾਲ। ਇੱਕ ਪਾਸੇ ਕਿਸਾਨਾਂ ਨੂੰ ਮਾਰ ਛੱਡਿਆ, ਦੂਸਰੇ ਪਾਸੇ ਦੂਜਾ ਕੋਈ ਜਿਹੜਾ ਉਹਨੂੰ ਨਹੀਂ ਇਹ ਕਿਸੇ ਸੂਰਤ ਵੀ ਜੀਣ ਦਿੰਦੇ। ਇਹਨਾਂ ਦਾ ਕੰਮ ਇਹੀ ਹੈ ਵੀ ਹਰ ਬੰਦੇ ਨੂੰ ਜਿਹੜਾ ਉਹ ਠੋਕ ਕੇ ਹੀ ਰੱਖੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਲੀਮਾ ਖਾਨਮ ਸਾਹਿਬਾ ਨੂੰ ਕੱਲ੍ਹ ਤੇ ਤੁਸੀਂ ਵੇਖ ਹੀ ਲਿਆ ਸੀ ਵੀ ਕਿਸ ਤਰੀਕੇ ਨਾਲ ਉੱਥੇ ਉਹਨਾਂ ਦੀ ਬੇਹੁਰਮਤੀ ਕੀਤੀ ਗਈ ਹੈ, ਕਿਉਂਕਿ ਧੀਆਂ ਮਾਵਾਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਇਮਰਾਨ ਖਾਨ ਦੀ ਭੈਣ ਨੂੰ ਸੜਕ 'ਤੇ ਬਹਿਣਾ ਪਿਆ। ਇਸ ਤੋਂ ਪਹਿਲਾਂ ਅਸੀਂ ਮੋਹਸਿਨ ਪਾਕਿਸਤਾਨ ਡਾਕਟਰ ਕਦੀਰ ਖਾਨ ਸਾਹਿਬ ਨਾਲ ਜਿਹੜਾ ਹਾਲ ਵੇਖਿਆ ਸੀ, ਉਸ ਤੋਂ ਪਹਿਲੇ ਕਾਇਦ ਆਜ਼ਮ ਰਹਿਮਤੁल्लाह ਅਲੈਹ ਨੂੰ ਜਿਸ ਵੇਲੇ ਅਸੀਂ ਐਂਬੂਲੈਂਸ 'ਚ ਰੱਖਿਆ, ਐਂਬੂਲੈਂਸ ਖ਼ਰਾਬ ਹੋ ਗਈ ਅਤੇ ਬਾਅਦ 'ਚੋਂ ਵਫਾਤ ਪਾ ਗਏ ਥੋੜ੍ਹੀ ਦੇਰ ਤੋਂ ਬਾਅਦ। ਉੱਥੇ ਭੈਣ ਭਰਾ ਸਨ ਦੋਵੇਂ ਉਸ ਐਂਬੂਲੈਂਸ 'ਤੇ ਕਰਾਚੀ ਦੇ ਵਿੱਚ, ਬਾਕੀ ਸਾਰਿਆਂ ਦੀਆਂ ਮੌਜਾਂ ਲੱਗੀਆਂ ਸਨ, ਉਸ ਵੇਲੇ ਵੀ ਪਾਰਟੀਆਂ ਕਰ ਰਹੇ ਸਨ। ਇਹ ਹੁਣ ਅਲੀਮਾ ਖਾਨਮ ਸਾਹਿਬਾ ਕੱਲ੍ਹ ਇਕੱਲੇ ਸੜਕ ਦੇ ਕਿਨਾਰੇ 'ਤੇ ਬੈਠੇ ਸਨ ਅਤੇ ਲੋਕ ਸਵਾਲ ਪੁੱਛਦੇ ਨੇ ਵੀ ਇਕੱਲੇ ਕਿਉਂ, ਉੱਥੇ ਸਾਰੇ MPA MNA ਸਾਰੇ ਕਿਉਂ ਨਹੀਂ ਸਨ ਆਪਣੇ। ਮੈਂ ਨਹੀਂ ਆਂਦਾ ਵੀ ਉੱਥੇ ਇਤਜਾਜ ਕਰੋ, ਲਾਠੀ ਡੰਡਾ ਖੜਕਾਓ, ਆਪਣਾ ਕਿਸੇ ਨੂੰ
ਆਪਣਾ ਦੁਸ਼ਮਣ ਕਰੋ ਜਾਂ ਉੱਥੇ ਕੋਈ ਚਲੋ ਤੁਹਾਡੀ ਗ੍ਰਿਫਤਾਰੀ ਹੋ ਜਾਏ, ਚਲੋ ਨਾ ਹੋਵੇ, ਲੇਕਿਨ ਚੁੱਪ ਕਰਕੇ ਜਾ ਕੇ ਚਲੋ ਹੋਰ ਕੁਝ ਨਹੀਂ, ਤੁਹਾਡੇ ਘਰ ਦੀਆਂ ਖਵਾਤੀਨ ਹੀ ਜਾ ਕੇ ਅਲੀਮਾ ਖਾਨਮ ਦੇ ਨਾਲ ਖਲੋ ਜਾਣ ਉੱਥੇ। ਕੁਝ ਤੇ ਸੋਲੀਡੈਰਿਟੀ ਹੋਣੀ ਚਾਹੀਦੀ ਹੈ ਨਾ, ਕੁਝ ਤੇ ਨਾਲ ਖਲੋਵੋ ਨਾ, ਜਿਹਦੇ ਨਾਂ ਤੇ ਵੋਟ ਪਿਆ, ਜਿਹਦੇ ਨਾਂ ਤੇ ਤੁਹਾਨੂੰ ਇੱਜ਼ਤਾਂ ਲੱਭੀਆਂ ਨੇ, ਉਹਦੀਆਂ ਭੈਣਾਂ ਸੜਕ ਦੇ ਉੱਤੇ ਬੈਠੀਆਂ ਨੇ, ਉਹਦੀ ਇੱਜ਼ਤ ਬੈਠੀ ਉੱਥੇ, ਤੁਸੀਂ ਵੀ ਨਾਲ ਜਾ ਕੇ ਬਹਿ ਜਾਓ। ਤੇ ਬੜਾ ਅਫਸੋਸ ਹੋਇਆ ਕੱਲ੍ਹ, ਦਿਲ ਬੜਾ ਟੁੱਟਿਆ ਜੋ ਕੁਝ ਹੋਇਆ, ਲੇਕਿਨ ਚਲੋ ਬਹਰਹਾਲ ਇਹ ਵੀ ਵੇਲਾ ਗੁਜ਼ਰ ਜਾਏਗਾ, ਇਹ ਬਹੁਤ ਕੋਈ ਲੰਮਾ ਚੌੜਾ ਵੇਲਾ ਨਹੀਂ ਹੋਏਗਾ, ਇਨਸ਼ਾਅੱਲਾ ਇਹ ਵੇਲਾ ਵੀ ਜਿਹੜਾ ਉਹ ਗੁਜ਼ਰ ਜਾਏਗਾ। ਜਿੱਥੇ ਉਹ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ, ਲੇਕਿਨ ਇੱਕ ਗੱਲ ਚੇਤੇ ਰੱਖਿਓ ਵੀ ਆਵਾਮ ਹਰ ਸ਼ੈ ਵੇਖਣ ਡਈ, ਚੌਧਰੀ ਸਾਹਿਬ, ਨਿਜ਼ਾਮਦੀਨ ਸਾਹਿਬ, ਆਵਾਮ ਹਰ ਸ਼ੈ ਵੇਖਣ ਡਈ, ਸਾਰਾ ਜ਼ੁਲਮ ਵੀ ਵੇਖਣ ਡਈ, ਤੇ ਜਿਹੜੇ ਆਪਣੇ ਨੇ ਉਹਨਾਂ ਦਾ ਸਲੂਕ ਵੀ ਵੇਖਣ ਡਈ, ਤੇ ਜਿਹੜੇ ਪਰਾਏ ਨੇ ਉਹਨਾਂ ਦਾ ਸਲੂਕ ਵੀ ਵੇਖਣ ਡਈ। ਅੱਗੋਂ ਤੁਹਾਡੀ ਮਰਜ਼ੀ ਹੈ, ਲੇਕਿਨ ਮੈਂ ਇੰਨਾ ਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਬਾਜ਼ ਆਉਣਾ ਚਾਹੀਦਾ, ਇਸ ਕੰਮ ਨੂੰ ਇੱਥੇ ਹੀ ਡੱਕਣਾ ਚਾਹੀਦਾ। ਮੈਨੂੰ ਦਿਓ ਇਹਦੇ ਨਾਲ ਇਜਾਜ਼ਤ, ਤੇ ਰੱਬ ਰੱਖਾ।